ਤੇ ਕਰਤਾਰ ਵੀ ਸੋਹਣਾ ਬਣਾਓ। ਬੇਸ਼ੱਕ ਦੁਨੀਆ ਨੂੰ ਪਤਾ ਲੱਗੇ ਹਜ਼ੂਰ ਦੇ ਗੁਲਾਮਾਂ ਦੇ ਗੁਲਾਮਾਂ ਦੇ ਗੁਲਾਮਾਂ ਦੇ ਗੁਲਾਮ ਇੰਝ ਦੇ ਹੁੰਦੇ। ਬੇਸ਼ੱਕ ਦੁਨੀਆ ਤੁਹਾਡੇ ਮਗਰ ਹੈ। ਅੱਛਾ ਭਾਈ ਸਲੀਮ, ਤੁਹਾਡੀ ਮੈਨੂੰ ਇਸ ਗੱਲ ਤੋਂ ਇੱਕ ਗੱਲ ਚੇਤੇ ਆ ਗਈ। ਪਿੰਡ ਵਿੱਚ ਸਾਡੇ ਨਾਲ ਇੱਕ ਪ੍ਰੋਗਰਾਮ ਸੀ। ਕਹਿੰਦੇ ਜੀ ਸਾਡੇ ਪੀਰ ਆ ਰਹੇ ਨੇ। ਪੀਰਾਂ ਨੂੰ ਤੇ ਕੋਈ ਇਤਰਾਜ਼ ਨਹੀਂ। ਉਹ ਪੀਰ ਹੀ ਕਾਹਦਾ ਜਿਹਨੂੰ ਲਬੈਕ ਦੇ ਨਾਰੇ ਤੇ ਇਤਰਾਜ਼ ਹੋਵੇ ਜਾਂ ਖਤਮੇ ਨਬੂਵਤ ਦੇ ਨਾਰੇ ਤੇ ਇਤਰਾਜ਼ ਹੋਵੇ। ਉਹ ਪੀਰ ਕਾਹਦਾ? ਪੀਰਾਂ ਹੋਣ ਤੇ ਫਕੀਆਂ ਹੋਰ। ਉਹ ਪੀਰਾਂ ਨਹੀਂ ਇਤਰਾਜ਼ ਹੈਗਾ। ਉਹਨਾਂ ਦੇ ਚਮਚੇ ਕੜਛੇ ਜਿਹੜੇ ਸਨ ਨਾ, ਇਤਰਾਜ਼ ਉਹਨਾਂ ਨੂੰ ਸੀ। ਉਹਨਾਂ ਨਾਂ ਲਾਤਾ ਜੀ ਪੀਰਾਂ ਦਾ। ਜੀ ਸਾਡੇ ਪੀਰ ਜਿਹੜੇ ਨੇ ਨਾ, ਉਹ ਲਬੈਕ ਦੇ ਨਾਰੇ ਤੋਂ ਨਫ਼ਰਤ ਕਰਦੇ ਨੇ, ਨਾਉਜ਼ ਬਿੱਲਾ। ਠੀਕ ਹੈ ਨਾ। ਅਸੀਂ ਕਿਹਾ ਜੀ ਠੀਕ ਆ, ਸਾਨੂੰ ਫਿਰ ਕੀ ਲੋੜ ਆ ਮਹਿਫਲ ਉਸ ਤੇ ਆਉਣ ਦੀ, ਜਿੱਥੇ ਲਬੈਕ ਦਾ ਨਾਰਾ ਤੇ ਖਤਮੇ ਨਬੂਵਤ ਦਾ ਨਾਰਾ ਹੀ ਨਹੀਂ ਲੱਗਣਾ ਹੈਗਾ, ਜਿੱਥੇ ਹਜ਼ੂਰ ਦਾ ਨਾਂ ਹੀ ਨਹੀਂ ਹੋਣਾ ਹੈਗਾ। ਅਸੀਂ ਕਿਹਾ ਜੀ ਠੀਕ ਆ, ਅਸੀਂ ਨਹੀਂ ਆਉਣਾ ਹੈਗਾ। ਬਹਿਰਹਾਲ ਸਾਡੇ ਬਹੁਤ ਅਜ਼ੀਜ਼ ਕਰੀਬੀ ਸਨ ਜਿਨ੍ਹਾਂ ਦਾ ਮਹਿਫਲ ਸੀ ਉਹ। ਠੀਕ ਹੈ ਨਾ। ਉਹਨੇ ਕਿਹਾ ਨਹੀਂ ਯਾਰ ਤੁਸੀਂ ਆਉਣਾ ਵਾ, ਕਰ ਲਾਂਗੇ, ਨਾਰਾ ਲਾ ਲਵਾਂਗੇ ਅਸੀਂ। ਮੈਂ ਕਿਹਾ ਚਲੋ ਠੀਕ ਆ ਜੀ। ਮੈਂ ਤੇ ਇੱਥੋਂ ਨਾ ਕਾਸਮ ਤੇ ਹਕੀਮ ਸਾਹਿਬ ਅਸੀਂ ਤਿਆਰ ਹੋ ਕੇ ਗਏ। ਲੋ ਜੀ, ਸੁਲਤਾਨੀ ਨਾਥ ਪੜ੍ਹਦਾ ਪਿਆ ਸੀ ਉੱਥੇ, ਸਾਂਗਲੇ ਵਾਲਾ ਮੁੰਡਾ ਅਲੀ ਰਜ਼ਾ ਸੁਲਤਾਨੀ। ਅਸੀਂ ਗਏ ਹੀ ਜਾ ਕੇ, ਦਸਤਾਰਾਂ ਹੀ ਪਾਈਆਂ ਹੋਏ। ਉਹਨੇ ਸਾਨੂੰ ਵਹਿੰਦੇ ਹੀ ਜਾ ਕੇ ਉਹਨੇ ਕਿਹਾ ਖਤਮੇ ਨਬੂਵਤ ਦੇ ਮੁਜਾਹਦ ਆ ਰਹੇ ਨੇ, ਖਤਮੇ ਨਬੂਵਤ ਦਾ ਨਾਰਾ ਚੱਲੇਗਾ। ਉਸੇ ਟਾਈਮ ਨਾਰਾ ਲੱਗਣ ਦਿਆ ਪਿਆ, ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ। ਲਬੈਕ ਦੇ ਨਾਰੇ ਵੱਜਣ ਦਿਆ ਪਏ ਉੱਥੇ। ਉਹ ਇੱਕ ਬੰਦੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਹੈਗਾ ਕਿ ਮੈਂ ਬੜਾ ਵੱਡਾ ਆਸ਼ਕੇ ਰਸੂਲ ਹਾਂ, ਕਿ ਬੰਦੇ ਦੀ ਵੇਖ ਕੇ ਬੰਦੇ ਨੂੰ ਨਾ ਅਗਲੇ ਬੰਦੇ ਦਾ ਵਾਕਈ ਨਾਰਾ ਆਪ ਹੀ ਲੱਗ ਜੇ। ਇਸ ਤਰ੍ਹਾਂ ਉੱਥੇ ਹੋਇਆ। ਠੀਕ ਹੈ ਠੀਕ। ਬਿਸਮਿਲ੍ਲਾ ਜੀ। ਇਹ ਹਾਲੇ ਨਾ ਇਹ ਚੀਜ਼ ਨਾਰਾ ਆਇਆ ਨਹੀਂ ਸੀ। ਮੇਰੇ ਮੁਰਸ਼ਿਦਾਂ ਦੇ ਆਸਤਾਨੇ ਤੋਂ ਫੈਜ਼ ਸੁਲਤਾਨ ਫੈਸਲਾਬਾਦ ਹੈ। ਉਹਨਾਂ ਕਿਹਾ ਕਿ ਲਬੈਕ ਯਾ ਰਸੂਲ ਅੱਲਾ ਆਪਣੇ ਦਰਵਾਜ਼ਿਆਂ ਤੇ ਲਿਖੋ। ਸੁਭਾਨ ਅੱਲਾਹ। ਆਪਣੇ ਦਰਵਾਜ਼ਿਆਂ ਤੇ ਲਿਖੋ। ਹਰ ਬੰਦਾ ਆਸ਼ਿਕ ਰਸੂਲ ਜਿਹੜਾ ਆਪਣੇ ਦਰਵਾਜ਼ੇ ਤੇ ਲਬੈਕ ਯਾ ਰਸੂਲ ਅੱਲਾ ਲਿਖੋ, ਤੇ ਫਿਰ ਬਰਕਤਾਂ ਤੇ ਰਹਿਮਤਾਂ ਨੇ। ਬਾਬਾ ਜੀ ਫਰਮਾਉਂਦੇ ਹੁੰਦੇ ਨੇ ਕਿ ਆਪਣੇ ਬੂਹਿਆਂ ਦੇ ਉੱਤੇ ਬੜੀਆਂ ਬੜੀਆਂ ਫਲੈਕਸਾਂ ਲਾਓ, ਉੱਤੇ ਲਬੈਕ ਯਾ ਰਸੂਲ ਲਿਖੋ। ਦੁਕਾਨ ਵਾਲਾ ਆਪਣੀ ਦੁਕਾਨ ਦੇ ਬਾਹਰ ਲਾਵੇ, ਹਰ ਘਰ ਦੇ ਉੱਤੇ ਲਾਓ, ਫਿਰ ਵੇਖਿਓ ਬਰਕਤਾਂ ਹੁੰਦੀਆਂ ਕਿੰਨੀਆਂ ਨੇ। ਜਿਹੜੇ ਸੁਲਤਾਨ ਫਰਮਾਉਂਦੇ ਨੇ, ਜਦੋਂ ਸਭ ਤੋਂ ਪਹਿਲੋਂ ਅੱਲਾਹ ਦੇ ਨੂਰ ਤੋਂ ਬਾਅਦ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਨੂਰ ਬਣਿਆ। ਬੇਸ਼ੱਕ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਨੂਰ ਵਿੱਚੋਂ ਇਹ ਸਾਰੀ ਕਾਇਨਾਤ ਹਰ ਚੀਜ਼ ਜਿਹੜੀ ਹੈ ਤਖਲੀਕ ਹੋਈ। ਬੇਸ਼ੱਕ ਰੱਬਿਲ ਆਲਮੀਨ ਨੇ ਆਪ ਰਹਿਮਤ ਲਿਲ ਆਲਮੀਨ। ਬੇਸ਼ੱਕ ਸਾਰੇ ਆਲਮ, ਜ਼ਮੀਨ ਅਸਮਾਨ, 7 ਜ਼ਮੀਨਾਂ 7 ਅਸਮਾਨ, ਹਰ ਚੀਜ਼ ਆਕਾ ਦੇ ਨੂਰ ਦੇ ਵਿੱਚੋਂ ਤਖਲੀਕ ਹੋਈ। ਬੇਸ਼ੱਕ ਉਹਦੀਆਂ ਤਾਰੀਫਾਂ ਕੌਣ ਕਰ ਸਕਦਾ? ਬੇਸ਼ੱਕ ਜਿਹਦੇ ਜਦੀਦ ਸਾਹਿਬ ਉਹਨਾਂ ਨੂੰ ਕੌਣ ਸਮਝ ਸਕਦਾ? ਬਸ ਉਹ ਬਣਾਉਣ ਵਾਲਾ ਸਮਝਦਾ ਤੇ ਬਣਨ ਵਾਲਾ ਤਾਂ ਉਹਨਾਂ ਦੇ ਨਾਮ ਤੋਂ ਜਿਹੜੀ ਹੈ, ਉਹਨਾਂ ਦੇ ਨਾਮ ਤੋਂ ਜਿਹੜੀ ਹੈ ਸਾਡੀਆਂ ਜਾਨਾਂ ਕੁਰਬਾਨ। ਬੇਸ਼ੱਕ ਇਸ ਲਾਇਕ ਹੀ ਨਹੀਂ ਹੈਗੀ, ਲੇਕਿਨ ਫਿਰ ਵੀ ਜੋ ਕਬੂਲੀਅਤ ਹੋ ਜੇ ਉੱਥੋਂ, ਤੁਸੀਂ ਕਹਿ ਨਹੀਂ ਸਕਦੇ ਮੈਂ ਜੀ ਜੀਵਾਂਗਾ, ਮੈਂ ਮਰਾਂਗਾ, ਮੈਂ ਇੰਝ ਕਰਾਂਗਾ, ਮੈਂ ਇੰਝ ਕਰਾਂਗਾ। ਮੂੰਹ ਹੈਗਾ ਜੀਣ ਮਰਨ ਵਾਲਾ? ਕੋਈ ਨਹੀਂ। ਉਹ ਕਬੂਲ ਕਰਨ। ਬੇਸ਼ੱਕ ਸੁਣਿਆ ਜਿਹੜੇ ਸ਼ਹਾਦਤ ਦਾ ਜਿਨ੍ਹਾਂ ਨੂੰ ਰੁਤਬਾ ਪਾਇਆ ਨਾ, ਮਰਤਬਾ ਪਾਇਆ, ਭਜਤਾਂ ਪੜ੍ਹ ਪੜ੍ਹ ਕੇ ਤੇ ਗਿੜਗਿੜਾਉਂਦੇ ਸੀ, ਗਿੜਗਿੜਾਉਂਦੇ ਸੀ। ਬੜੀ ਵੱਡੀ ਮਿਸਾਲ ਹਜ਼ਰਤ ਖਾਲਿਦ ਬਿਨ ਵਲੀਦ ਦੀ। ਬੇਸ਼ੱਕ ਕੋਈ ਜਿਸਮ ਦਾ ਇੱਕ ਹਿੱਸਾ ਜਿਹੜਾ ਜ਼ਖਮ ਤੋਂ ਖਾਲੀ ਨਹੀਂ ਹੈ, ਨਹੀਂ ਮਿਲੂ। ਖਾਲਾ ਜੀ ਦਾ ਵਾੜਾ ਕਿ ਮੈਂ ਕਿਹਾ ਮੈਂ ਸ਼ਹੀਦ ਹੋਣਾ, ਮੈਂ ਸ਼ਹੀਦ ਸ਼ਹਾਦਤ ਮੈਨੂੰ ਮਿਲਦੀ। ਨਾ ਕਰਦਾਰ ਹੈ, ਨਾ ਗੁਫਤਾਰ ਹੈ, ਕੁਛ ਵੀ ਨਹੀਂ ਹੈ। ਜੋ ਖਵਾਹਿਸ਼ ਅੰਦਰ ਦੀ ਅੰਦਰ ਹੀ ਰਹਿ ਜਾਣੀ। ਇਹਦੇ ਵਿੱਚ ਇਹ ਆ, ਮਰੇ ਲੋਕ ਮਰੇ ਹੈ ਨੇ, ਮਰੇ ਹੈ ਨੇ,
ਲੇਕਿਨ ਸ਼ਹਾਦਤ ਉਹਨਾਂ ਨੂੰ ਨਹੀਂ ਮਿਲੀ। ਕਿਉਂ? ਉਹਨਾਂ ਆਪਣੀਆਂ ਅਕਲਾਂ ਨਾਲ, ਆਪਣੇ ਦਿਮਾਗਾਂ ਨਾਲ ਖੁਦਕਸ਼ੀਆਂ ਕੀਤੀਆਂ, ਮੈਦਾਨੇ ਜੰਗ 'ਚ ਖੁਦਕਸ਼ੀਆਂ ਕੀਤੀਆਂ। ਜਦੋਂ ਜਜ਼ਬੇ ਖਾਲਸ ਹੁੰਦੇ ਨੇ, ਅੱਲਾਹ ਸੋਹਣੇ ਦੀ ਇਤਾਅਤ ਹੁੰਦੀ, ਖੁਦਕਸ਼ੀ ਨਹੀਂ ਹੁੰਦੀ। तो बाबा जी फरमाते ने अल्लाह एक अकबर। मुंडा सी शहीद होया धरने दे विच। ਜੀ ਹਾਫਿਜ਼ ਦੀ हाँ शायद ਉਹਦਾ ਨਾਂ ਹੀ ਸੀ। ਗਾਦੀ ਤੇ ਤੇ ਉਹਦਾ ਮਤਲਬ ਧਰਨੇ ਦਾ ਐਲਾਨ ਹੋਇਆ, ਕਾਲ ਆਈ ਏ, ਕਾਲ ਦਿੱਤੀ ਜਦੋਂ ਅਸੀਂ ਬਾਬਾ ਜੀ ਕਹਿੰਦੇ। ਤੇ ਉਹਨੇ ਉਸੇ ਟਾਈਮ ਦੁਕਾਨ ਤੇ ਕੰਮ ਕਰਦਾ ਸੀ ਆਪਣੇ ਚਾਚੇ ਦੇ ਕੋਲ। ਉਹਨੇ ਕਿਹਾ ਚਾਚਿਆ ਦੁਕਾਨ ਸਾਹਬ ਆਪਣੀ, ਮੈਂ ਚੱਲਾਂ। ਉਹਨੇ ਕਿਹਾ ਕਿੱਥੇ ਚੱਲਾਂ? ਉਹਨੇ ਕਿਹਾ ਮੈਂ ਬਸ ਐਲਾਨ ਹੋ ਗਿਆ, ਫੈਜ਼ਾਬਾਦ ਚੱਲਾਂ ਮੈਂ, ਸੁਭਾਨ ਤੇ ਹੁਣ ਮੈਂ ਵਾਪਸ ਨਹੀਂ ਆਉਣਾ ਹੈਗਾ। ਕਿਆ ਬਾਬਾ ਜੀ ਕਹਿੰਦੇ ਉੱਥੋਂ ਨਿਕਲਿਆ 10 ਮਿੰਟ ਦੇ ਵਿੱਚ ਬਾਅਦ ਚ ਐਲਾਨ ਹੋ ਗਿਆ ਜੀ, ਸ਼ਹੀਦ ਹੋ ਗਿਆ ਜੀ। ਓਏ ਵਾਹ ਐਸਾ ਕੁਛ ਕਿਸਮਤ ਸੀ, ਪਤਾ ਦੇ ਦਿੰਦੇ ਨੇ ਦੇਣ ਵਾਲੇ। ਹਾਂ ਬੇਸ਼ੱਕ। ਦੱਸ ਜਾ। ਉਹਨੇ ਕਿਹਾ ਸਾਮ ਚਾਚੇ ਆਪਣੀ ਦੁਕਾਨ, ਮੈਂ ਚੱਲਾ ਹੀ ਹੁਣ। ਮੈਂ ਨੀਂਦ ਦਾ ਪੈਗਾਮ ਬੁੱਝਦੇ ਨਾ ਵਾਸਤੇ ਸ਼ਾਲਾ ਕਦੀ ਨੀਂਦ ਨਾ ਆਵੇ। ਸ਼ਾਲਾ ਬੁਜ਼ਦਿਲਾ ਕਦੀ ਨੀਂਦ ਨਾ ਆਵੇ। ਸ਼ਾਲਾ ਬੁੱਝਦੇ ਨਾ ਕਦੀ ਨੀਂਦ ਨਾ ਆਵੇ। आगे बढ़ना ही है ना। ਬੋਲਤੀ ਦੀ ਮੁਝੇ ਤੇ ਨੰਗੇ ਸ਼ਰਮ ਹੈ ਆਪਣੇ ਮੁਸਲਮਾਨਾਂ ਦਾ ਸ਼ੇਰ ਤੋ ਜਨਾ ਦਾ ਸੁਣਨਾ ਮਾਸ਼ਾਅੱਲਾ ਬਹੁਤ ਮਜ਼ਾ ਆਉਂਦਾ ਸੀ। ਇਹ ਅਮਾਨ ਦੀਆਂ ਸਿਫਤਾਂ ਨੇ। ਇਕਰਾਰੁਮ ਬਿਲ ਲਿਸਾਨ, ਤਸਦੀਕੁਮ ਬਿਲ ਕਲਬ। ਇਹ ਮੂਮਨ ਦਾ ਈਮਾਨ ਹੈ। ਇਹ ਕੁਝ ਕਹਿਣ ਲਿਆ, ਇਹ ਕੁਝ ਕਹਿਣ ਲਿਆ। ਤੇ ਗੌਰ ਕਰ, ਤੇਰੇ ਇਮਾਨ, ਤੇਰੇ ਪੱਲੇ ਕੀ ਹੈ? ਬੇਸ਼ੱਕ। ਆਹ ਕੁਛ ਆਂਦੀ ਹੈ, ਆਹ ਕੁਛ ਆਖਣਾ। ਜਦੋਂ ਇੰਝ ਮਿਲ ਜਾਣਗੇ ਨਾ, ਅੱਲਾਹ ਜਦੋਂ ਤੇਰੇ ਅੰਦਰ ਇਮਾਨ ਆ ਜਾਏਗਾ ਤੇ ਤੇਰੀ ਵੇਖਣੀ ਜਿਹੜੀ ਹੈ ਨਾ, ਕੁਫਰ ਜਿਹੜਾ ਹਿੱਲੇਗਾ, ਇੰਝ ਨਹੀਂ ਕਰੇਗਾ। ਕੀ ਬਾਤ, ਕੀ ਬਾਤ, ਕੀ ਬਾਤ। ਕਿਉਂਕਿ ਰੱਬ ਨੇ ਸਿਰਫ ਇੱਕ ਦਿਲ ਰੱਖਿਆ ਹੈ ਆਪਣੇ ਬੰਦੇ ਦੇ ਵਿੱਚ। ਉਹ ਕਾਹਦੇ ਵਾਸਤੇ ਰੱਖਿਆ? ਆਪਣੇ ਹਬੀਬ ਦੀ ਮੁਹੱਬਤ ਵਾਸਤੇ, ਬਸ। ਦੂਜੀ ਗੱਲ ਨਹੀਂ ਹੋਣੀ ਹੈਗੀ, ਕਿਉਂਕਿ ਦੋ ਦਿਲ ਹੈ ਹੀ ਨਹੀਂ। ਦੋ ਗੱਲਾਂ ਤਾਂ ਹੋਣੀਆਂ ਜੇ ਦੋ ਦਿਲ ਨੇ। ਉਹ ਮੇਰੇ ਮੁਰਸ਼ਿਦਾਂ ਨੇ ਨਾ ਦੱਸਿਆ, ਕਰਤਾਰ ਜ਼ੁਬਾਨ ਜਦੋਂ ਦਿਲ ਦੀ ਰਫੀਕ ਨਹੀਂ ਨਾ ਹੈ ਤੇ ਫਿਰ ਗੱਲਬਾਤ ਕਰਨੀ ਹੈ। ਤੇ ਫਿਰ ਇੰਝ ਹੀ ਤਸਬੀਹ ਫਿਰੀ ਤੇ ਦਿਲ ਨਾ ਫਿਰਿਆ, ਤੇ ਕੀ ਲੈਣਾ ਤਸਬੀਹ ਫੜ ਕੇ। ਇਲਮ ਪੜਿਆ ਤੇ ਅਦਬ ਨਾ ਸਿੱਖਿਆ, ਮੈਨੂੰ ਸ਼ੇਰ ਇੱਥੇ ਰੋਕ ਕੇ ਮੈਂ ਦੱਸਣਾ। ਸਾਂਗਲਾ ਕਾਲਜ ਆ, ਇਹਦਾ ਇੱਕ ਰਸਾਲਾ ਛਪਦਾ ਲੱਭੇ ਜੂ। ਉੱਥੇ ਕੋਈ MA ਪੜ੍ਹਿਆ, ਕੋਈ BA ਪੜ੍ਹਿਆ, ਕੋਈ LLB, ਪਤਾ ਨਹੀਂ ਕੀ ਉਹਨਾਂ ਦੀ ਤਲੀਮ ਆ। ਉਹ ਰਸਾਲਾ ਜਿਹੜਾ ਲੱਭੇ ਜੀ ਜੂਏ, ਉਹਦੇ ਵਿੱਚ ਨਾ ਉਹਨਾਂ ਗਰੁੱਪ ਤਸਵੀਰਾਂ ਸਾਰਿਆਂ ਪੜ੍ਹਿਆ ਲਿਖਿਆ ਪ੍ਰੋਫੈਸਰਾਂ ਨੇ ਤੇ ਲੈਕਚਰਾਰਾਂ ਨੇ ਸਾਰਿਆਂ ਜੁੱਤੀਆਂ ਸਮੇਤ ਤਸਵੀਰਾਂ ਖਿਚਾਈਆਂ ਆਪਣੀਆਂ। ਉਹਦੇ ਵਿੱਚ ਲਾ ਕੇ ਨਾ ਜੁੱਤੀਆਂ ਸਮੇਤ ਤਸਵੀਰਾਂ ਦੇ ਥੱਲੇ ਨਾਮ ਲਿਖੇ ਨੇ, ਅਲੀ ਹਸਨ, ਅੱਲਾ ਦਿੱਤਾ, ਮੁਹੰਮਦ ਅਰਫਾਨ, ਯਾਨੀ ਕਿ ਜੋ ਵੀ ਹੈ ਆ ਇਲਮ ਵਾਲੇ ਦੀ ਗੱਲ। ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ। ਅਦਬ ਨਾ ਸਿੱਖਿਆ, ਕੀ ਲੈਣਾ ਇਲਮ ਨੂੰ ਪੜ੍ਹ ਕੇ? ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ,
ਤੇ ਕੀ ਲੈਣਾ ਇਲਮ ਨੂੰ ਫੜ ਕੇ ਜਿਹੜੇ ਤੁਰੇ ਫਿਰਦੇ ਨੇ ਲੋਕਾਂ ਨੂੰ ਧੋਖੇ ਦੇ ਵਿੱਚ ਪਾਇਆ, ਪੀਰ ਆ, ਫੂਕਾਂ ਮਾਰਦੇ ਫਿਰਦੇ ਨੇ, ਚਿੱਲੇ ਕੱਟਦੇ ਫਿਰਦੇ ਨੇ, ਲੋਕਾਂ ਨੂੰ ਧੋਖਿਆਂ 'ਚ ਪਾਇਆ, ਅਮਾਨ ਉਹਨਾਂ ਦੇ ਤੇ ਹਮਲਾ ਕਰਦੇ ਫਿਰਦੇ ਨੇ, ਉਹਨਾਂ ਵਾਸਤੇ ਚਿੱਲੇ ਕੱਟੇ ਤੇ ਕੁਝ ਵੀ ਨਾ ਖਟਿਆ, ਤੇ ਕੀ ਲੈਣਾ ਚਿੱਲਿਆਂ ਵੜ ਕੇ ਸ਼ੇਰ ਆ, ਜਾਗ ਬਿਨਾ ਦੁੱਧ ਜੰਮਦੇ ਨਹੀਂ, अल्लाह अल्लाह करने से अल्लाह ना मिलेगा, अल्लाह वाले हैं जो अल्लाह से मना बाबा जी का ख्याल है जो लाला मलाता निस्बत तो बगैर कुछ नहीं। बेशक ਜ਼ਮਰ ਭਾਈ ਕਿਸਮਤ ਦਾ ਦੀ ਕੋਈ ਗੱਲ ਹੋ ਮੈਂ ਘਰ ਗਿਆ ਨਾ ਘਰ ਜਾ ਕੇ ਮੈਂ ਬੈਠਾ ਮੇਰਾ ਫੇਰ ਦਿਲ ਨਹੀਂ ਲੱਗਾ ਮੈਂ ਬਾਹਰ ਆ ਮੈਂ ਯਕੀਨ ਕਰੋ ਉਧਰੋਂ ਆਵਾਜ਼ ਪਈ ਹੈ ਕੰਨ ਵਿੱਚ ਮੇਰੀ ਰੂਹ ਤੜਪੀ ਹੈ ਕਿ ਮੈਂ ਯਾਰ ਪਹੁੰਚਾਂ ਹਾਲਾਂਕਿ ਮੈਂ ਇੱਥੋਂ ਚਲਾ ਗਿਆ ਮੈਂ ਇੱਥੋਂ ਜ਼ਿਕਰ ਕਰਦਾ ਨਿਕਲਿਆ ਮੈਂ ਘਰ ਜਾ ਕੇ ਵੀ ਜ਼ਿਕਰ ਕਰਦਾ ਪਿਆ ਜਦੋਂ ਉੱਥੋਂ ਨਿਕਲਿਆ ਮੈਂ ਨਿਕਲ ਫੇਰ ਇੱਧਰ ਨੂੰ ਆਇਆ ਕਿ ਨਹੀਂ ਯਾਰ ਮੈਂ ਉੱਥੇ ਜਾ ਕੇ मेरी निस्बत हज़रत सुल्तान बाहू नाल लेकिन तुसी खुशकिस्मत जे हनेरा दौर जेड़ा हनेरा है हनेरे दा दौर ये चिराग ने अल्लाह ताला ने ना चिराग तुहाडे वास्ते रोशनी भेजी हक दा प्रचार हुंदा है ते महफिलां सजदियां करतार जेड़े ने गलास तां लथदियां करतार ठीक हुंदे ने ਅਸੀਂ ਮੋਮਨ ਆ ਹੁਣ ਮੈਂ ਵੀ ਚੋਰੀ ਕਰਨ ਡਿਆ ਉਹ ਵੀ ਚੋਰੀ ਮੈਂ ਵੱਡੀ ਕਰਨਾ ਉਹ ਛੋਟੀ ਕਰਦਾ ਮੇਰੀ ਚੋਰੀ ਲੁਕੀ ਹੈ ਬੰਦ ਹੈ ਉਹਦੀ ਚੋਰੀਦਾਰ ਹੋ ਗਈ ਉਹਨੂੰ ਫੜ ਲੈਂਦੇ ਨੇ ਇਹਨੂੰ ਜੀ ਸਦਾ ਹਾਜੀ ਸਾਹਿਬ ਵੱਡੇ ਚੋਰ ਨੂੰ ਕਹਿੰਦੇ ਹਾਜੀ ਸਾਹਿਬ ਇਹਨੂੰ ਸਦਾ ਦਿਓ ਤੇ ਹਾਜੀ ਸਾਹਿਬ ਉਹਨੂੰ ਸਦਾ ਦਿੰਦੇ ਨੇ ਤੇ ਉਹਨੂੰ ਆਪਣੀ ਸਦਾ ਯਾਦ ਨਹੀਂ ਤੇ ਮੇਰਾ ਕੀ ਬਣਨਾ ਇਹ ਜ਼ੁਲਮਤ ਦਾ ਦੌਰ ਹੈ ਦੌਰ ਜ਼ੁਲਮਤ ਇੱਕ ਇਹਨਾਂ ਨੇ ਇੱਕ ਰੋਸ਼ਨੀ ਹੈ ਤੁਹਾਡੇ ਕਰਤਾਰ ਜਿਹੜੇ ਨੇ ਵੀ ਬਿਹਤਰ ਹੋਏ ਆਪ ਹੋਏ ਬੜੀ ਗਲਾਜ਼ਤ ਤੋਂ ਗੰਦਗੀ ਤੋਂ ਕਾਲੀ ਗਲੋਚ ਤੋਂ ਦੁਨੀਆ ਦੀਆਂ ਗੰਦੀਆਂ ਮੰਦੀਆਂ ਮਹਿਫਲਾਂ ਤੋਂ ਤੁਸੀਂ ਬਚ ਕੇ ਪਾਕ ਇਹ ਭਾਈ ਕੌਣ ਨੇ ਮੈਂ ਇਹਨਾਂ ਨੂੰ ਪਹਿਲੇ ਨਹੀਂ ਸੀ ਦੁਆ ਸਲਾਮ ਵੀ ਕੋਈ ਨਹੀਂ ਸੀ ਇਹਨਾਂ ਨਾਲ ਕੋਈ ਨਹੀਂ ਇਹਨਾਂ ਨਾਲ ਕੋਈ ਮੇਰੇ ਨਾਲ ਤੁਹਾਡੀ ਕੋਈ ਨਹੀਂ ਅਸੀਂ ਇੰਜਾਂ ਜਿਵੇਂ ਘਰ ਦੇ ਫਰਦ ਆ क्या बात बेशक ਕੋਈ ਸਾਨੂੰ ਆਣ ਕੇ ਕੋਈ ਦੀਨ ਤੇ ਕੋਈ ਅਨੁਗਲ ਕਰੇਗਾ ਤੇ ਅਸੀਂ ਸਾਰਿਆਂ ਨੂੰ ਛੁੱਟ ਕੇ बेशक ਅਸੀਂ रहेगा यूं ही उनका चर्चा 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 ताजदारे खत्म नबूवत जिंदाबाद ताजदारे खत्म नबूवत जिंदाबाद ताजदारे खत्म नबूवत जिंदाबाद ताजदारे खत्म नबूवत जिंदाबाद बाकी फरमाते सन ਅਸੀਂ ਆਪਣੇ ਜਵਾਨੀਆਂ ਕਾਹਦੇ ਵਾਸਤੇ ਰਸੀਆਂ ਰਸੂਲullah ਦੀ ਇੱਜ਼ਤ ਵਾਸਤੇ ਰਸੀਆਂ ਦੁਨੀਆ ਦੇ ਅੰਦਰ ਰਸੂਲullah ਦੇ ਖਾਕੇ ਬਣ ਜਾਣ ਅਸੀਂ ਇਹ ਜ਼ਿੰਦਗੀ ਨੂੰ ਕੀ ਕਰਨਾ ਸਾਨੂੰ ਰਸੂਲullah ਦੀ ਨਾਂ ਤੇ ਮੋਹਤਾਜ ਹੈ ਉਸ ਤਰ੍ਹਾਂ ਵੀ ਦੁਨੀਆ ਤੋਂ ਜਾਣਾ ਨਾ ਤਾਜਦਾਰੇ ਖਤਮੇ ਨਬੂਵਤ जिंदाबाद ताजदारे खत्म नबूवत जिंदाबाद जिंदाबाद जिंदाबाद
ਕਿ ਹਜ਼ੂਰ ਸੁਲਤਾਨ ਆਰਫੀਨ ਦਾ ਸ਼ੇਰ ਹੈ, ਜਾਗ ਬਿਨਾ ਦੁੱਧ ਜਾਂਦੇ ਨਹੀਂ। ਤੇ ਦੁੱਧ ਜਿਹੜੇ ਭਾਵੇਂ ਲਾਲ ਹੋਣ ਕੜ ਕੇ ਕਿ ਅੱਲਾ ਅੱਲਾ ਕਰਕੇ 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 ਜੋ ਮਰਜ਼ੀ ਕਰੀ ਜਾ, ਇਹ ਜਾਗ ਤੁਹਾਨੂੰ ਲੱਗੀ। ਵਾਹ ਬੇਸ਼ੱਕ। ਓਏ ਹੋਏ ਹੋਏ ਬੇਸ਼ੱਕ ਕਿਆ ਕਹਿਨੇ ਉਹ ਤੁਸੀਂ ਉਹ ਜਾਗ ਤੋਂ ਬਗੈਰ ਨਹੀਂ ਨਹੀਂ ਪੈਂਦੀ, ਮੱਖਣ ਨਹੀਂ ਨਿਕਲਦਾ। ਨਿਸਬਤ ਜਿਹੜੀ ਹੈ ਜਾਗ। ਅੱਜ ਵੀ ਸਾਡੇ ਬਾਬਾ ਜੀ ਦੀ ਕੀ ਬਾਤ ਹੈ, ਅੱਜ ਵੀ ਸਾਡੇ ਬਾਬਾ ਜੀ ਦੀ ਕੀ ਬਾਤ, क्या बात क्या बात। ਜਾਗ ਬਿਨਾ ਦੁੱਧ ਜੰਮਦੇ ਨਹੀਂ, ਤੇ ਬਾਵੇਂ ਲਾਲ ਹੋਵਣ ਕੜ ਕੜ ਕੇ ਇਹ ਗੱਲ ਕੀਤੀ ਸੀ ਚੋਰੀ ਦੀ, ਇਹ ਬੱਚਾ ਇਹਨੇ ਛੋਟੀ ਚੋਰੀ ਕੀਤੀ, ਮੈਂ ਵੱਡੀ ਚੋਰੀ ਕੀਤੀ।